अस्सलाम वालेकुम। काम कर दो मुस्तफ़ा। अस्सलाम वालेकुम। पूछे आप सब कैसे हैं। आप सब कैसे हैं? इरहा पूछ रही है आप सब कैसे हैं। इरहा ने बड़ा भी ज़बरदस्त सूट पहन लिया। इरहा ने शीशियां वाला सूट पाया हुआ है, देखो शीशे पे चमकते ने। ते असी जा रहे हैं, मॉल जा रहे हैं। आपने भी जाना हमारे साथ। तो भाई मुस्तफ़ा कह रहा है कि मैंने भी आपके साथ मॉल जाना है। ਤੇ ਅਸੀਂ ਮੌਲ ਦੀ ਤਿਆਰੀਆਂ ਕਰ ਲਈਆਂ ਨੇ, ਬਸ ਕਰੋ ਰਵਾਨਗੀ ਹੋਣ ਵਾਲੀ ਹੈ ਸਾਡੀ। ਜ਼ਿਆਦਾਤਰ ਲੋਕ ਤਿਆਰ ਹੋ ਗਏ ਨੇ, ਕਦੋਂ ਕਾ ਬਚੇ ਨੇ ਉਹਨਾਂ ਨੇ ਕੀ ਕਹਿੰਦੇ ਨੇ ਤਿਆਰੀ ਫੜੀ ਹੋਈ ਹੈ। ਤੇ ਕਿਉਂਕਿ ਜਾਣ ਦੀ ਸਾਡਾ ਟਾਈਮ ਨਜ਼ਦੀਕ ਆਉਂਦਾ ਜਾ ਰਿਹਾ ਵੇ, ਤੇ ਅਸੀਂ ਸਾਰੇ ਸ਼ਾਪਿੰਗ ਵੀ ਥੋੜੀ ਜਿਹੀ ਤੇਜ਼ੀ ਆ ਗਈ ਹੈ, ਕਿਉਂਕਿ ਉੱਥੋਂ ਜਦੋਂ ਆਓ ਤੇ ਤੋਹਫਾ ਲੈ ਕੇ ਆਉਣਾ ਪੈਂਦਾ ਸਾਰਿਆਂ ਵਾਸਤੇ। प्यार का तोहफा तेरा बना है जीवन मेरा, दिल के सहारे मैंने ढा लिए, जीने को और क्या चाहिए। ਤੇ ਉਥੋਂ ਵੀ ਤੋਹਫਾ ਲੈ ਕੇ ਆਉਂਦੇ ਆ। ਫਿਰ ਇੱਥੋਂ ਵੀ ਜਦੋਂ ਤੁਸੀਂ ਜਾਂਦੇ ਹੋ ਆਪਣੇ ਮੁਲਕ ਦੀ ਸੁਗਾਤ ਕੋਈ ਤੋਹਫਾ ਆਪਣੇ ਦੋਸਤ ਅਹਿਬਾਬ ਵਾਸਤੇ ਲੈ ਕੇ ਜਾਂਦੇ ਹੋ। ਤਾਂ ਅਸੀਂ ਵੀ ਆਪਣੀ ਤੇਜ਼ੀ ਫੜ ਲਈਏ ਕਿ ਛੋਟਾ ਮੋਟਾ ਜੋ ਗਿਫਟਸ ਅਸੀਂ ਲੈ ਕੇ ਜਾਣਾ ਵੇ ਸਾਰਿਆਂ ਵਾਸਤੇ, ਉਹ ਸ਼ਾਪਿੰਗ ਚੱਲ ਰਹੀ ਹੈ। ਕਿ ਗਰਮੀ ਬੇਇੰਤਹਾ ਵੇ, ਮੈਂ ਨਹਾ ਕੇ ਆਈ ਹਾਂ ਪਰ ਬਹੁਤ ਪਸੀਨਾ ਆ ਗਿਆ ਮੈਨੂੰ। ਤੇ ਮੈਂ ਕਿਹਾ ਜੇ ਥੋੜ੍ਹੀ ਜਿਹੀ ਮੈਂ ਤੁਹਾਡੇ ਗੱਲ ਕਰ ਲਵਾਂ। ਕਾਫੀ ਦਿਨ ਹੋ ਗਏ ਇਸ ਤਰ੍ਹਾਂ ਸਾਡੀ ਗੱਲ ਨਹੀਂ ਹੋ ਸਕੀ, ਕਿਉਂਕਿ ਅਸੀਂ ਮੁਸਲਸਲ ਸਫ਼ਰ ਵਿੱਚ ਰਹੇ। ਸ਼ਾਦੀ ਬਹੁਤ ਅੱਛੀ ਅਲਹਮਦੁਲਿਲਾ ਬਹੁਤ ਅੱਛੀ ਸ਼ਾਦੀ ਹੋਈ। ਉਹ ਤੋਂ ਫਿਰ ਸਫ਼ਰ ਇਸ ਤਰ੍ਹਾਂ ਚੱਲ ਰਿਹਾ ਸੀ ਸਾਡਾ। ਵਿੱਚ ਬੁਖਾਰ ਹੋ ਗਿਆ ਕਾਫੀ ਮੈਨੂੰ, ਤਬੀਅਤ ਮੇਰੀ ਖਾਸੀ ਖਰਾਬ ਰਹੀ ਤੇ ਸਾਰਿਆਂ ਦੀ ਵੀ। ਤੇ ਇਸ ਤਰ੍ਹਾਂ ਫਿਰ ਚੱਲਦਾ ਰਿਹਾ ਸਿਲਸਿਲਾ। ਤੇ ਮੈਂ ਤੁਹਾਡੇ ਜ਼ਿਆਦਾਤਰ ਕਮੈਂਟ ਦੇ ਜਵਾਬ ਵੀ ਇਸ ਤਰ੍ਹਾਂ ਨਹੀਂ ਦੇ ਸਕੀ। ਉਸਮਾ ਨੇ ਉਸ ਦਿਨ ਲਿਖਿਆ ਕਿ ਰਾਵੀ ਦੇ ਕਿਨਾਰੇ ਤੇ ਮੈਂ ਵੀ ਰਹਿੰਦੀ ਹਾਂ, ਤੇ ਰਾਵੀ ਦੇ ਕਿਨਾਰੇ ਰਾਵੀ ਹੋਸੀ ਆ ਕੋਈ ਆਸੀ ਕਿ ਨਾ ਜਾਸੀ, ਉਹਨਾਂ ਨੇ ਸਾਨੂੰ ਟੈਕਸੀ ਵਾਲਿਆਂ ਨੇ ਦੱਸਿਆ ਸੀ। ਉਹ ਮੈਨੂੰ ਬੜਾ ਅੱਛਾ ਲੱਗਿਆ ਉਹਨਾਂ ਦਾ ਜੁਮਲਾ। ਤੇ ਉਹਦੇ ਤੇ ਸ਼ਬੀਰ ਹੁਸੈਨ ਸਾਹਿਬ ਨੇ ਲਿਖਿਆ ਕਿ ਬਈ ਦਰਿਆਵੇ ਰਾਵੀ ਆਵੀ ਕਿ ਨਾ ਜਾਵੀ, ਕੁਝ ਹੋਸੀ ਕਿ ਨਾ ਹੋਸੀ। ਉਹਨਾਂ ਨੇ ਬੜਾ ਉਹਨਾਂ ਨੇ ਲਿਖਿਆ। ਤੇ ਉਹਨਾਂ ਨੇ ਲਿਖਿਆ ਕਿ ਤੁਸੀਂ ਦਰਿਆ ਰਾਵੀ ਤੱਕ ਤੇ ਚਲੇ ਗਏ ਹੋ, ਤੇ ਉੱਥੋਂ ਜੇ ਅੱਗੇ ਮੀਆਂ ਚੰਨੂ ਚਲੇ ਜਾਂਦੇ ਤਾਂ ਉਹਦੀ ਬਰਫੀ ਖਾ ਲੈਂਦੇ ਤੁਸੀਂ ਮੀਆਂ ਚੰਨੂ ਦੀ। ਓਏ ਹੋਏ ਸ਼ਬੀਰ ਹੁਸੈਨ ਸਾਹਿਬ, ਤੁਸੀਂ ਕੀ ਯਾਦ ਕਰਾ ਦਿੱਤਾ। ਮੀਆਂ ਚੰਨੂ ਦੀ ਬਰਫੀ ਮੈਂ ਖਾਧੀ ਹੋਈ ਹੈ, ਇੰਨੀ ਮਜ਼ੇਦਾਰ ਬਰਫੀ ਹੈ ਨਾ ਕਿ ਯਕੀਨ ਮੰਨੋ ਮੈਂ ਇਸ ਦਫਾ ਵੀ ਜਦੋਂ ਗਈ ਹਾਂ ਨਾ ਤੇ ਮੈਂ ਉਹਦਾ ਜ਼ਿਕਰ ਕੀਤਾ ਕਿ ਮੀਆਂ ਚੰਨੂ ਦੀ ਬਰਫੀ ਦਾ। ਮੈਂ ਕਿਹਾ ਸ਼ਾਇਦ ਅੰਦਰੋਂ ਕੋਈ ਆਉਣ ਵਾਲਾ ਹੋਵੇ ਤੇ ਸਾਨੂੰ ਕੋਈ ਬਰਫੀ ਆ ਜਾਵੇ, ਪਰ ਕੋਈ ਇਤਫਾਕ ਨਾ ਕੋਈ ਐਸਾ ਸੀਨ ਨਹੀਂ ਬਣਿਆ। ਮੀਆਂ ਚੰਨੂ ਦੀ ਬਰਫੀ ਬਾਕੀ ਜ਼ਬਰਦਸਤ ਹੈ। ਤੇ ਤੁਸੀਂ ਯਾਦ ਦਿਲਾ ਦਿੱਤਾ, ਤੁਹਾਡਾ ਸ਼ੁਕਰੀਆ। ਤੇ ਤੁਸੀਂ ਇੱਕ ਹੋਰ ਕਮੈਂਟ ਲਿਖਿਆ ਕਿ ਮੈਂ ਵੀਡੀਓ ਤੇ ਦੇਖ ਲੈਣਾ ਵਾ ਤੁਹਾਡੀ, ਪਰ ਮੈਂ ਜਿਹੜਾ ਨਾ ਕਮੈਂਟ ਨਹੀਂ ਕਰਨਾ ਵਾ ਕਿ ਕੋਈ ਲੋਕ ਕਹਿਣਗੇ ਵੀ ਮੁੰਡਾ ਕਮੈਂਟ ਹੀ ਕਰਦਾ ਰਹਿੰਦਾ ਹੋਵੇ। ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਵੀਡੀਓ ਦੇਖ ਲੈਂਦੇ ਹੋ। ਚਲੋ ਕਮੈਂਟ ਵੀ ਕਦੀ ਕਦੀ ਤੁਸੀਂ ਕਰ ਦਿੰਦੇ ਹੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਉਮੀਦ ਹੈ ਕਿ ਤੁਸੀਂ ਖੈਰੀਅਤ ਨਾਲ ਹੋਵੋਗੇ। ਤੇ ਉਸਮਾ ਨੇ ਵੀ ਲਿਖਿਆ ਕਿ ਬਾਜੀ ਲਾਲ ਸੂਟਸ ਤੁਸੀਂ ਬੜੇ ਚੰਗੇ ਮੈਂ ਲੱਗਦੇ ਹੋ। ਤੇ ਬਹੁਤ ਮਤਲਬ ਸਾਰਿਆਂ ਦਾ ਮੈਂ ਅੱਜ ਜ਼ਿਆਦਾਤਰ ਸ਼ੁਕਰੀਆ ਹੀ ਅਦਾ ਕਰਨਾ ਚਾਹ ਰਹੀ ਹਾਂ। ਹੋਰ ਵੀ ਇੱਕ ਦੋ ਤਿੰਨ ਨਵੇਂ ਲੋਕ ਐਡ ਹੋਏ ਨੇ, ਉਹਨਾਂ ਨੇ ਮੈਸੇਜ ਮੈਨੂੰ ਕੀਤਾ, मैं उन्होंने शुक्रिया अदा करनी हाँ कि आंदे ने। मलाइका ने कहा कि आंटी आप हमारे पास कब आएंगी, आप बहुत अच्छी लग रही थी। मलाइका को बड़ी चंगी लग रही है, तो मलाइका का बहुत बहुत शुक्रिया अदा कर रही हूँ। तो इस तरह साड़ा है सारा सिलसिला जारी है। मेल मुलाकात तकरीबन साड़ा कंप्लीट हो चुकी है। सब जेड़े दोस्त अहबाब ने जिन्हें कोशिश मैं की कि मैं सारिਆਂ ਨੂੰ मिल जावां, पर कुछ ऐसे हैगे ने जिन्होंने मुलाकात नहीं हो सकी। ये दिल 'ਚ हसरत ही रह गई कि भाई असी जावांगे मिलांगे उन्होंने, उन्होंने गल्लां करांगे, उन्होंने बातें करांगे, चाह पीवांगे, गाना गावांगे। पर ऐਵੇਂ कि हर जगह ते तेरी हर ख्वाहिश तो पूरी नहीं होती। कुछ ख्वाहिशां ताड़ियां वो दफन हो जांदियां ने हमेशा लिए। कुछ ऐसे लोगों की बड़ी मैनू ख्वाहिश सी कि मैं जावांगी, मैं उन्होंने मिलांगी, पर नहीं मुलाकात हो सकी। चलो तो जिंदगी के नाल चलता ही रहिंदा वे कि सफ़र जड़ा फिर करना और फिर न जाना जरा खासा मुश्किल होंदा वे। पर अपने मुल्क तो हुण जान दा मेरे तो उदास ही है। मैनू सारिया इरहा बच्चियां सब कहदियां पईयां ने कि खाला आप अब थोड़ा उदास लग रही हैं, आप में एनर्जी कम लग रही है, थोड़ा स्लो लग रही है। तो कुछ तो ज़्यादा मैं बीमार रही, खांसी तो पता नहीं कहते करोना फैलिया, करोना ही हो गया सी, की होया सी अल्लाह ही जाने की होया। तो वो मैं करोना सी कि की सी मैनू नहीं पता। बहरहाल एवे
ਇਹ ਖਾਸੀ ਬਿਮਾਰ ਵੀ ਰਹੀ। ਦੂਸਰਾ ਫਿਰ ਇਹ ਵੀ ਜਾਣ ਦਾ ਟਾਈਮ ਜਦੋਂ ਨਜ਼ਦੀਕ ਆਉਂਦਾ ਹੈ ਨਾ, ਉਹ ਫਿਰ ਇਨਸਾਨ ਨੂੰ ਇੱਕ ਫੀਲਿੰਗਸ ਐਸੀ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਪਤਾ ਨਹੀਂ ਅਸੀਂ ਕਦੋਂ ਆਵਾਂਗੇ, ਪਤਾ ਨਹੀਂ ਅਸੀਂ ਆਵਾਂਗੇ ਵੀ ਕਿ ਨਹੀਂ ਆਵਾਂਗੇ, ਕਿ ਆਪਣੇ ਮੁਲਕ, ਆਪਣੇ ਵਤਨ, ਆਪਣੇ ਭੈਣ ਭਰਾ ਛੱਡਣੇ ਆਸਾਨ ਨਹੀਂ ਹੁੰਦੇ ਨੇ। ਬਹੁਤ ਮੁਸ਼ਕਿਲ ਕੰਮ ਹੈ, ਦਿਲ ਤੇ ਪੱਥਰ ਰੱਖ ਕੇ ਇਨਸਾਨ ਜਾਂਦਾ ਹੋਵੇ ਆਪਣੇ ਹੱਥ ਤੋਂ ਦੂਰ, ਤੇ ਉਹ ਜਦੋਂ ਜਾਂਦਾ ਹੋਵੇ ਤਾਂ ਫਿਰ ਉਹੀ ਹੈ ਕਿ ਫਿਰ ਪਤਾ ਨਹੀਂ, ਫਿਰ ਉਹ ਕਹਿੰਦੇ ਨੇ ਕਿਸਮਤ ਦੀਆਂ ਗੱਲਾਂ ਨੇ। ਬਹਿਰਹਾਲ ਹੈ ਵੀ ਉਮੀਦ ਤੇ ਦੁਨੀਆ ਕਾਇਮ ਹੈ। ਅਸੀਂ ਵੀ ਇਹ ਉਮੀਦਾਂ ਲਾ ਕੇ ਚੱਲੇ ਹਾਂ ਕਿ ਅਸੀਂ ਜਲਦੀ ਵਾਪਸ ਆਵਾਂਗੇ ਸ਼ਾਦੀ ਫੈਮਿਲੀ ਵਿੱਚ, ਤੇ ਅਸੀਂ ਉਹਦੇ ਵਿੱਚ ਫਿਰ ਸ਼ਿਰਕਤ ਕਰਾਂਗੇ, ਔਰ ਅਸੀਂ ਕੀ ਕਹਿੰਦੇ ਨੇ ਆਪਣਾ ਅੱਛਾ ਟਾਈਮ ਫਿਰ ਸਾਡਾ ਗੁਜ਼ਰੇਗਾ ਇਨਸ਼ਾਅੱਲਾ। ਤੇ ਪਰ ਇਹ ਕਿ ਹਤਮੀ ਗੱਲ ਤੇ ਕੁਛ ਅੱਲਾ ਨੂੰ ਹੀ ਪਤਾ ਨੇ ਕਿ ਵਕਤ ਕਹਿੰਦਾ ਅਗਲਾ ਕੀ ਲਮਹਾ ਆਉਣਾ ਵੇ, ਤੁਹਾਨੂੰ ਪਤਾ ਨਹੀਂ ਹੁੰਦਾ। ਤੇ ਬਹਿਰਹਾਲ ਅਸੀਂ ਸਾਰੇ ਤਿਆਰੀ ਕਰ ਰਹੇ ਹਾਂ, ਹੁਣ ਅਸੀਂ ਨਿਕਲ ਰਹੇ ਹਾਂ। ਤੇ ਤੁਹਾਡੇ ਸਾਰੇ ਜੋ ਕਮੈਂਟ ਕਰਦੇ ਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਮੈਂ ਮਾਹਮ ਦਾ ਵੀ ਸ਼ੁਕਰੀਆ ਅਦਾ ਕਰਦੀ ਹਾਂ। ਮਾਹਮ ਮੈਨੂੰ ਮਾਸ਼ਾਅੱਲਾ ਲਿਖ ਦਿੰਦੀ ਹੈ, ਉਹਦੇ ਕੋਲ ਹੋਰ ਕੋਈ ਜੁਮਲਾ ਹੀ ਨਹੀਂ ਹੈ। ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ। ਤੇ ਮੈਂ ਉਹਨੂੰ ਕਹਿੰਦੀ ਹਾਂ ਥੈਂਕਸ। ਤੇ ਇਸ ਤਰ੍ਹਾਂ ਲਿਖਦੇ ਰਹੀਆਂ, ਤੇ ਮਾਹਮ ਤੇ ਮਾਸ਼ਾਅੱਲਾ ਹੀ ਲਿਖਦੀ ਹੈ ਜ਼ਿਆਦਾਤਰ। ਤੇ ਉਹ ਕਿਉਂਕਿ ਇੱਕ ਦਿਨ ਉਹਨੇ ਮੈਨੂੰ ਲਿਖਿਆ ਸੀ ਕਿ ਤੁਸੀਂ ਮੇਰੇ ਕਮੈਂਟ ਦਾ ਜਵਾਬ ਨਹੀਂ ਦਿੰਦੇ। ਮੈਂ ਕਿਹਾ ਤੁਹਾਡੇ ਕਮੈਂਟ ਦਾ ਵੀ ਜਵਾਬ ਦੇ ਦੇਵਾਂਗੀ। ਤੇ ਹੁਣ ਐਵੇਂ ਕਿ ਤੁਸੀਂ ਸ਼ਾਇਦ ਨਜ਼ਰ ਹੀ ਆ ਰਿਹਾ ਹੋਵੇ ਤੁਹਾਨੂੰ, ਪਸੀਨਾ ਸ਼ਦੀਦ ਕਿਸਮ ਦਾ ਆ ਰਿਹਾ ਹੋਵੇ, ਮੈਨੂੰ ਐਸਾ ਵਗਦਾ ਪਿਆ ਬਕਾਇਦਾ, ਦੇਖੋ ਹੱਥਾਂ ਵਿੱਚੋਂ ਮੈਂ ਵਗਦਾ ਪਸੀਨਾ। ਤੇ ਅਸੀਂ ਹੁਣ ਨਿਕਲ ਰਹੇ ਹਾਂ, ਬਿਲਕੁਲ ਤਿਆਰੀ ਹੈ ਮਾਲ ਦੇ ਲਈ। ਤੇ ਮਾਲ 'ਚ ਪਹੁੰਚ ਕੇ ਤੁਹਾਡੇ ਨਾਲ ਮੁਲਾਕਾਤ ਕਰਾਂਗੇ। ਅੱਜ ਮੈਂ ਥੋੜ੍ਹਾ ਜਿਹਾ ਐਸਾ ਕੀਤਾ ਕਿ ਥੋੜ੍ਹਾ ਜਿਹਾ ਤੁਹਾਨੂੰ ਹਾਲ ਅਹਿਵਾਲ ਦੇਵਾਂ ਆਪਣੇ ਸਫ਼ਰ ਦਾ, ਕਿ ਮੇਰਾ ਟੂਰ ਕੈਸਾ ਰਿਹਾ। ਅਲਹਮਦੁਲਿਲਾ ਬੜਾ ਅੱਛਾ ਟੂਰ ਹੈ। ਔਰ ਸਭ ਤੋਂ ਮਜ਼ੇਦਾਰ ਕਮੈਂਟ ਤੇ ਉਸਮਾ ਨੇ ਕੀਤਾ ਕਿ ਉਸਮਾ ਨੇ ਕਿਹਾ ਬਾਜੀ ਕੱਲ੍ਹ ਤੱਕ ਵਲੌਗ ਤੇ ਤੁਸੀਂ ਮਤੰਜਨ ਹੀ ਬਣਾ ਦਿੱਤਾ ਫਿਰ ਪੂਰਾ। ਤੁਸੀਂ ਮਤੰਜਨ ਬਣਾਇਆ। ਮੈਨੂੰ ਬੜੀ ਹੱਸੀ ਆਈ ਉਸਮਾ ਦਾ ਕਮੈਂਟ ਸੁਣ ਕੇ ਕਿ ਉਸਮਾ ਨੇ ਬਿਲਕੁਲ ਸਹੀ ਲਿਖਿਆ ਕਿ ਮਤੰਜਨ ਹੀ ਬਣ ਗਿਆ ਸੀ ਕੱਲ। ਐਸਾ ਤਬੀਅਤ ਥੋੜੀ ਸੁਸਤ ਸੀ ਹੈ ਤੇ ਮੈਂ ਘਰ ਹੀ ਸਾਂ, ਲੇਕਿਨ ਬਿਲਕੁਲ ਸੁਸਤ ਹੋ ਰਹੀ ਸੀ ਕਿ ਬਿਲਕੁਲ ਐਸਾ ਨਹੀਂ ਸੀ ਕਿ ਮੈਂ ਕੁਝ ਕਰਾਂ। ਤੇ ਮੈਂ ਫਿਰ ਉਹ ਆਪਣੇ ਪੁਰਾਣੀ ਮੈਮੋਰੀਜ਼ ਨੂੰ ਜੋੜ ਕੇ ਇੱਕ ਵੀਡੀਓ ਬਣਾ ਦਿੱਤੀ। ਮੈਂ ਕਿਹਾ ਚਲੋ ਬਾਜ਼ ਲੋਕ ਜਿਹੜੇ ਪਿਛਲੀ ਵੀਡੀਓਜ਼ ਨਹੀਂ ਦੇਖ ਸਕਦੇ ਉਹ ਫਿਰ ਦੇਖ ਲੈਣਗੇ ਕਿ ਛੋਟੇ ਟੁਕੜੇ ਕਿ ਕਿੱਥੇ ਕਿੱਥੇ ਅਸੀਂ ਮੁਲਾਕਾਤ ਕੀਤੀ। ਇਸ ਤਰ੍ਹਾਂ ਇੱਕ ਦੋ ਹੋਰ ਮੈਂ ਵੀਡੀਓ ਜੋੜ ਕੇ ਲਾਵਾਂਗੀ, ਕਿਉਂਕਿ ਮੈਂ ਆਪਣਾ ਫੋਨ ਦਾ ਸਪੇਸ ਵੀ ਖਾਲੀ ਕਰਨਾ ਹੈ, ਸਾਰੀਆਂ ਉਡਾਣੀਆਂ ਪੈਂਦੀਆਂ ਨੇ ਮੈਨੂੰ। ਮੈਂ ਕਿਹਾ ਚਲੋ ਇੱਕ ਦਫਾ ਮੈਮੋਰੀਜ਼ ਦੇ ਹਿਸਾਬ ਨਾਲ ਛੋਟੀ ਛੋਟੀ ਕਲਿੱਪ ਮੈਂ ਇੱਕ ਦੋ ਵੀਡੀਓ ਇਸ ਤਰ੍ਹਾਂ ਲਾ ਦਾਂਗੀ ਤਾਂ ਕਿ ਹਮੇਸ਼ਾ ਲਈ ਮਹਿਫੂਜ਼ ਹੋ ਜਾਣਾ ਚੀਜ਼ਾਂ। ਕਿਉਂਕਿ ਯਾਦਾਂ ਐਸੀ ਚੀਜ਼ ਨੇ, ਇਹ ਤੁਹਾਡੇ ਦਿਲ 'ਚੋਂ ਨਿਕਲਦੀਆਂ ਨਹੀਂ, ਇਹ ਤੁਹਾਡੇ ਜ਼ਿਹਨਾਂ 'ਚੋਂ ਨਹੀਂ ਨਿਕਲਦੀਆਂ। ਉਹ ਚਾਹੇ ਅੱਛੀਆਂ ਯਾਦਾਂ ਹੋਣ, ਚਾਹੇ ਇਸ ਤਰ੍ਹਾਂ ਦੀਆਂ ਯਾਦਾਂ ਹੋਣ, ਪਰ ਤੁਹਾਡੇ ਉਹਨਾਂ ਤੋਂ ਪਿੱਛਾ ਛੁਡਾਉਣਾ, ਤੁਰੰਤ ਕਰਨਾ ਬਹੁਤ ਮੁਸ਼ਕਲ ਹੈ। ਬਹਿਰਹਾਲ ਲੈ ਵੇ ਕਿ ਜ਼ਿੰਦਗੀ ਦਾ ਜਿਹੜਾ ਵੇ ਹਿੱਸਾ ਹੀ ਹੁੰਦੀਆਂ ਨੇ ਯਾਦਾਂ ਵੀ ਤੁਹਾਡੀ ਜ਼ਿੰਦਗੀ ਦਾ, ਕਿ ਤੁਸੀਂ ਉਹਨਾਂ ਤੋਂ ਪਿੱਛਾ ਤਾਂ ਨਹੀਂ ਛੁਡਾ ਸਕਦੇ ਹੋ। ਤੇ ਬਸ ਲੇਕਿਨ ਉਹਨਾਂ ਦੇ ਨਾਲ ਨਾਲ ਤੁਸੀਂ ਜ਼ਿੰਦਾ ਰਹਿੰਦੇ ਹੋ। ਤੇ ਬਸ ਫਿਰ ਹੁਣ ਮੈਂ ਚੱਲ ਰਹੀ ਹਾਂ। ਫਿਰ ਇਨਸ਼ਾਅੱਲਾ ਅਸੀਂ ਤੁਹਾਡੇ ਨਾਲ ਮਾਲ 'ਚ ਜਾਵਾਂਗੇ। ਮੈਂ ਕੱਲ੍ਹ ਦੇ ਵਲੌਗ ਦੀ ਕੋਸ਼ਿਸ਼ ਕਰਾਂਗੀ ਅੱਛਾ ਜਿਹਾ ਵਲੌਗ ਤੁਹਾਡੇ ਵਾਸਤੇ ਬਣਾ ਦੇਵਾਂ। ਤੇ ਅਸੀਂ ਹੁਣ ਨਿਕਲੀਏ, ਫਿਰ ਤੁਹਾਡੇ ਨਾਲ ਮਿਲਦੇ ਹਾਂ। ਮੇਰੇ ਵੱਲੋਂ ਤੁਹਾਡੇ ਸਾਰਿਆਂ ਨੂੰ ਦਿਲ ਦੀ ਗਹਿਰਾਈਆਂ ਦੇ ਨਾਲ ਮੈਂ ਸ਼ੁਕਰੀਆ ਅਦਾ ਕਰਦੀ ਹਾਂ ਕਿ ਤੁਸੀਂ ਸਾਰੇ ਦੇਖਦੇ ਹੋ ਔਰ ਤੁਸੀਂ ਕਮੈਂਟ ਵੀ ਕਰਦੇ ਹੋ, ਦੇਖ ਕੇ ਕਮੈਂਟ ਵੀ ਕਰਦੇ ਹੋ। ਤੁਸੀਂ ਮੈਨੂੰ ਪਤਾ ਚੱਲਦਾ ਕਿ ਤੁਸੀਂ ਮੇਰੇ ਨਾਲ ਜੁੜੇ ਹੋ। ਤੇ ਸਾਰਿਆਂ ਦਾ ਦਿਲ ਦੀ ਗਹਿਰਾਈਆਂ ਦੇ ਨਾਲ ਸ਼ੁਕਰੀਆ। ਖਾਂਸੀ ਪਿੱਛਾ ਨਹੀਂ ਵੀ ਛੱਡਦੀ, ਮੈਂ ਜਾਵਾਂਗੀ ਗੁੜ ਖਾਵਾਂਗੀ। ਗੁੜ ਵੀ ਮੈਂ ਲੈ ਕੇ ਆਈ ਹਾਂ, ਬੂਰੇ ਵਾਲਾ ਦਾ ਗੁੜ ਆਇਆ ਵੀ ਬੜਾ ਜ਼ਬਰਦਸਤ ਗੁੜ, ਸੌਂਫ ਪਾ ਕੇ ਤੇ ਗਿਰੀ ਪਾ ਕੇ ਬਣਿਆ ਹੋਇਆ ਵੇ। ਤਾਂ ਮੈਂ ਤੁਹਾਨੂੰ ਦਿਖਾਵਾਂ ਉੱਥੇ ਪਹੁੰਚ ਕੇ, ਮੈਂ ਇਨਸ਼ਾਅੱਲਾ ਤੁਹਾਨੂੰ ਸਾਰੀਆਂ ਚੀਜ਼ਾਂ ਦਿਖਾਵਾਂਗੀ। ਅਸੀਂ ਮੁਲਤਾਨੀ ਹਲਵਾ ਵੀ ਲਿਆ ਵੇ ਔਰ ਅਸੀਂ ਗੁੜ ਵੀ ਲੈ ਕੇ ਚੱਲੇ ਹਾਂ ਤੋਂ ਸੁਗਾਤਾਂ ਤੋਂ ਹੋਰ ਵੀ ਚੀਜ਼ਾਂ ਇੱਥੋਂ ਲੈ ਅਸੀਂ ਇਕੱਠੀਆਂ ਕਰ ਰਹੇ ਹਾਂ। ਕੇਕ ਵੀ ਜਾਣਾ ਹੈ, ਮਿਠਾਈ ਵੀ ਜਾਣੀ ਹੈ, ਨਿੰਮਕੋ ਵੀ ਜਾਣੀ ਹੈ, ਬੜੀਆਂ ਚੀਜ਼ਾਂ ਅਸੀਂ ਇੱਥੋਂ ਲੈ ਕੇ ਜਾਣੀਆਂ ਨੇ। ਤੇ ਅਸੀਂ ਲੱਗੇ ਹੋਏ ਹਾਂ ਉਹਨੂੰ ਸਮਾਨ ਨੂੰ ਇਕੱਠਾ ਕਰਨ ਵਾਸਤੇ। ਤੇ ਫਿਰ ਮੁਲਾਕਾਤ ਕਰਨੇ ਆ ਕੱਲ੍ਹ। ਇਤਫਾਕ ਨਾਲ ਅਸੀਂ ਸਾਰੇ ਫੈਮਿਲੀ ਬੈਠੇ ਤੇ ਇਸ ਤਰ੍ਹਾਂ ਮੇਰਾ ਦਿਲ ਕਰ ਰਿਹਾ ਸੀ, ਮੈਂ ਕਿਹਾ ਚਲੋ ਵੀ ਅਸੀਂ ਕੋਈ ਗਾਣਾ ਸੁਣੀਏ। ਤੇ ਮੈਂ ਆਪਣਾ ਫੇਵਰੇਟ ਗਾਣਾ ਉਹਨਾਂ ਨੂੰ ਦੱਸਿਆ ਕਿ ਵੀ ਇਹ ਲਾਓ, ਸੇਮ ਟਾਈਮ ਸੇਮ ਜਗ੍ਹਾ, ਸੇਮ ਟਾਈਮ ਸੇਮ ਜਗ੍ਹਾ ਅਗਲੇ ਉਹ ਦਿਨ ਫੇਰ ਮਰ ਜਾਣੀਆਂ ਕਿ ਛੱਤ ਤੇ ਖੜੀ ਓਏ 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 ਓਏ। ਤੇ ਇਹਨਾਂ ਨੂੰ ਮੈਂ ਸੁਣਵਾਇਆ। ਮੈਂ ਕਿਹਾ ਵੀ ਮੇਰਾ ਫੇਵਰੇਟ ਗਾਣਾ ਵੀ ਸੁਣ ਲਓ, ਸਾਰੇ ਆਪਣੇ ਸੁਣਵਾ ਰਹੇ ਹੋ, ਮੇਰਾ ਵੀ ਸੁਣੋ। ਇਹਨਾਂ ਬੱਚਿਆਂ ਨੇ ਸੁਣਿਆ ਤੇ ਫਿਰ ਇਸ ਤਰ੍ਹਾਂ ਬੜਾ ਸਾਡਾ ਅੱਛਾ ਟਾਈਮ ਗੁਜ਼ਰ ਰਿਹਾ। ਸਾਰੇ ਫੈਮਿਲੀ ਮੈਂਬਰ ਅਸੀਂ ਇਕੱਠੇ ਆ, ਸ਼ੋਲ ਮੇਲਾ ਵੀ ਚੱਲ ਰਿਹਾ ਵੇ, ਰਾਤ ਦੇਰ ਤੱਕ ਜਾਗ ਰਹੇ। ਆਖਰੀ ਲਮਹਾਤ ਤੇ ਸਾਡਾ ਟ੍ਰਿਪ ਚੱਲਦਾ ਵੇ ਤੇ ਫਿਰ ਅਸੀਂ ਚੱਲ ਜਾਣਾ ਵਾਪਸ। ਤੇ ਉਹੀ ਖਾਮੋਸ਼ੀਆਂ ਤੇ ਉਹੀ ਤਨਹਾਈਆਂ ਤੇ ਉਹੀ ਕੀ ਕਹਿੰਦੇ ਨੇ ਜਿਹੜਾ ਨਾ ਉਦਾਸੀਆਂ
ਫਿਰ ਹੋ ਜਾਣੀਆਂ ਨੇ। ਇੱਥੇ ਫਿਲਹਾਲ ਅਸੀਂ ਖੁਸ਼ੀ ਖੁਸ਼ੀ ਆਪਣਾ ਟਾਈਮ ਗੁਜ਼ਾਰ ਰਹੇ ਹਾਂ। ਤੇ ਫਿਰ ਮਿਲਦੇ ਹਾਂ ਤੁਹਾਡੇ ਨਾਲ ਇੱਕ ਨਵੀਂ ਯਾਦ ਦੇ ਨਾਲ। ਫਿਲਹਾਲ ਇਜਾਜ਼ਤ, ਅੱਲਾ ਹਾਫਿਜ਼ ਤੇ ਰੱਬ ਰਾਖਾ। ਤੇ ਕੱਲ੍ਹ ਅਸੀਂ ਵਲੌਗ ਪੇਸ਼ ਕਰਾਂਗੇ ਤੁਹਾਨੂੰ, ਅਸੀਂ ਜਿਹੜਾ ਮਾਲ ਵਿੱਚ ਘੁੰਮਣਾ ਵੇ ਉਹਦਾ।